अस्सलाम वालेकुम जी। उम्मीद करना कि सारे ठीक होवदे। अच्छा जी, स्केले दा दूसरा पार्ट और जेह्ड़े स्टूडेंट ने थ्योरी पास कर ਲਈ ਏ ਮੇਰੇ WhatsApp ਨੰਬਰ ਤੇ ਆਪਣਾ PDF ਸੈਂਡ ਕਰ ਦਿਓ ਤਾਂ ਕਿ ਦੂਸਰਿਆਂ ਦੋਸਤਾਂ ਨਾਲ ਵੀ ਸ਼ੇਅਰ ਹੋਵੇ। ਔਰ ਐਸਕੇ ਵਾਲੀਆਂ ਵੀਡੀਓ ਜ਼ਰੂਰ ਵੇਖਿਆ ਕਰੋ, ਇਹਦੇ ਨਾਲ ਬੜੀ ਹੈਲਪ ਮਿਲਦੀ ਏ। ਨਵੇਂ ਸਟੂਡੈਂਟ ਵਾਸਤੇ ਵੀ ਕੋਰਸ ਜਿਹੜਾ ਹੈ ਚੇਂਜ ਕੋਈ ਨਹੀਂ ਹੋਇਆ, ਇਹੀ ਕੋਰਸ ਹੈ, ਪੂਰੇ ਦਾ ਪੂਰਾ ਕੋਰਸ ਇੱਥੇ ਮੌਜੂਦ ਹੈ ਔਰ ਪੂਰੇ ਦਾ ਪੂਰਾ ਫ੍ਰੀ ਹੈ। ਤੁਹਾਡੀ ਤਿਆਰੀ ਇੱਥੋਂ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ ਪਤਨ ਤੇ ਗੂਗਲ ਤੋਂ ਡਾਊਨਲੋਡ ਹੋ ਜਾਏਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤੇ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ। ਠੀਕ ਹੈ ਜੀ। ਔਰ ਕੁਝ ਸਟੂਡੈਂਟ ਨੇ ਜਿਨ੍ਹਾਂ ਨੂੰ ਵੀਡੀਓ ਇੰਗਲਿਸ਼ ਵਿੱਚ ਆ ਜਾਂਦੀਆਂ ਨੇ, ਉਹ ਓਰੀਜਨਲ ਇੰਗਲਿਸ਼ ਵਿੱਚ ਨਹੀਂ। ਜਦੋਂ ਤੁਸੀਂ ਵੀਡੀਓ ਪਲੇ ਕਰਦੇ ਹੋ, ਅਗਰ ਇੰਗਲਿਸ਼ ਵਿੱਚ ਆ ਰਹੀਆਂ ਤਾਂ ਉੱਤੇ ਸੈਟਿੰਗ ਵਿੱਚ ਜਾਣਾ ਹੈ, ਵੀਡੀਓ ਪਲੇ ਕਰਕੇ ਸੈਟਿੰਗ ਵਿੱਚ ਜਾ ਕੇ ਆਡੀਓ ਟਰੈਕ ਵਾਲਾ ਕੁਝ ਇਸ ਤਰ੍ਹਾਂ ਦਾ ਆਪਸ਼ਨ ਹੋਵੇਗਾ, ਉਹਦੇ ਵਿੱਚ ਇੰਗਲਿਸ਼ ਹੋਈ ਹੋਵੇਗੀ, ਤੁਸੀਂ ਓਰੀਜਨਲ ਤੇ ਕਰ ਦੇਣਾ। ਠੀਕ ਹੈ, ਫਿਰ ਜਿਹੜੀ ਓਰੀਜਨਲ ਵੀਡੀਓ ਦੀ ਆਵਾਜ਼ ਹੈ ਉਹ ਤੁਹਾਨੂੰ ਮਤਲਬ ਸੁਣਾਈ ਦੇਵੇਗੀ। ਤੇ ਬਾਕੀ ਜਿਹੜੇ ਸਟੂਡੈਂਟ ਤਿਆਰੀ ਕਰਦੇ ਹੋ ਪਏ, ਜਿੰਨੇ ਚੈਪਟਰ ਪੜ੍ਹੇ ਨੇ, 2 ਪੜ੍ਹੇ ਨੇ, 10 ਪੜ੍ਹੇ ਨੇ, 15 ਪੜ੍ਹੇ ਨੇ, ਉਨੇ ਦਾ ਹੀ ਇਜ਼ਾਮੇ ਕਰਨਾ, ਸਕਿਦਾ ਕਰਨਾ। ਤੇ ਜਿਹਦੀਆਂ ਗਲਤੀਆਂ ਨਹੀਂ ਕੱਟਦੀਆਂ ਪਈਆਂ ਉਹ ਆਰਗੂਮੈਂਟ ਹੀ ਕਰੇ ਜਿੰਨਾ ਕਰ ਸਕਦਾ ਹੈ। ਇਹੀ ਤਰੀਕਾ ਹੈ ਗਲਤੀਆਂ ਘਟਾਣੇ ਦਾ, ਕੋਈ ਇਹਦਾ ਸ਼ਾਰਟਕਟ ਨਹੀਂ। ਸ਼ਾਰਟਕਟ ਸਿਰਫ ਹੈ ਇਹ ਜਿਹੜੇ ਵਿੱਚ ਟ੍ਰਿਕ ਦੱਸਣਾ। ਠੀਕ ਹੈ, ਜਿਤਨੀ ਤਿਆਰੀ ਕਰੋਗੇ, ਜਿਤਨਾ ਇਹਨੂੰ ਟਾਈਮ ਦਿਓਗੇ, ਉਨੀਆਂ ਤੁਹਾਡੀਆਂ ਗਲਤੀਆਂ ਘਟਣਗੀਆਂ ਔਰ ਤਿਆਰੀ ਬੈਸਟ ਤੋਂ ਬੈਸਟ ਹੁੰਦੀ ਜਾਵੇਗੀ। ਤੇ ਚਲੋ ਜੀ, ਬਾਕੀ ਦੱਸ ਕੇ ਦਾ ਵੇਖਦੇ ਹਾਂ। 16 ਨੰਬਰ ਸਵਾਲ, ਤਸਵੀਰ ਵੇਖ ਲਓ। ਪੈਦਲ ਦਾ ਰਸਤਾ ਹੈ ਔਰ ਉਹਦੇ ਨਾਲ ਸਾਈਕਲ ਦਾ ਰਸਤਾ ਵੀ ਜੁੜਿਆ, ਮਤਲਬ ਮਿਕਸ ਨਹੀਂ, ਐਨ ਵੱਖਰੇ ਵੱਖਰੇ। ਮਤਲਬ ਪੈਦਲ ਦਾ ਵੱਖਰਾ ਹੈ, ਸਾਈਕਲ ਦਾ ਵੱਖਰਾ, ਇਹਨਾਂ ਦੇ ਆਪਣੇ ਆਪਣੇ ਰਿਜ਼ਰਵ ਨੇ, ਲੇਕਿਨ ਜੁੜੇ ਨੇ ਇਕੱਠੇ। ਠੀਕ ਹੈ, ਮਿਕਸ ਨਹੀਂ। Il segnale raffigurato è ਨਿਸ਼ਾਨ ਦਿਖਾਇਆ ਗਿਆ। ਇਹ posto in corrispondenza ਕਹਿੰਦਾ ਹੈ ਨਿਸ਼ਾਨ ਬਿਲਕੁਲ ਉੱਤੇ ਲੱਗੇ ਹੈ। della fine delle corsie riservate ਜਿੱਥੇ ਰਿਜ਼ਰਵ ਕੁਰਸੀਏ ਖਤਮ ਹੁੰਦੇ ਨੇ, ai pedoni ਪੈਦਲ ਦੇ ਲਈ, ਇਹ ਵਾਲੇ ਬਿਚਕਲੇਤੇ ਤੇ ਸਾਈਕਲਾਂ ਦੇ ਲਈ। ਫਾਲਸੂ ਇੱਥੋਂ ਸ਼ੁਰੂ ਹੋ ਰਿਹਾ, ਖਤਮ ਨਹੀਂ। 17 ਨੰਬਰ ਦੇ ਇਸ਼ਾਰੇ ਆ ਗਏ ਨੇ, ਤੀਰਾਂ ਦੇ ਨਿਸ਼ਾਨ ਨੇ। ਬਾਕੀ ਇਸ਼ਾਰਿਆਂ ਦਾ ਮਤਲਬ ਉਹ ਹੀ, ਲਾਈਟਾਂ ਰੋਸੋ ਦਾ ਕੀ ਮਤਲਬ ਹੈ, ਜਾਲੋ ਦਾ, ਵੇਰਦੇ ਦਾ, ਇਹ ਅੱਗੇ ਸਾਰਿਆਂ ਨੂੰ ਪਤਾ ਹੈ। nel semaforo in figura ਜਿਹੜਾ ਇਸ਼ਾਰਾ ਤਸਵੀਰ ਦੇ ਵਿੱਚ, ਇਹਦੇ ਚ le frecce gialle lampeggianti accese ਕਹਿੰਦੇ ਜਿਹੜੇ ਪੀਲੇ ਤੀਰ ਨੇ ਉਹ ਆਨ ਨੇ, ਬਲਦੇ ਬੁਝਦੇ ਨੇ। indicano ਤੇ ਦੱਸ ਰਹੇ ਨੇ di attraversare incrocio ਵਿੱਚ ਚੌਕ ਕ੍ਰਾਸ ਕਰਨਾ ਜੇ, con particolare prudenza ਖਾਸ ਇਹਤਿਆਤ ਦੇ ਨਾਲ। ਵੇਰੋ ਜੀ, ਬਾਕੀ particolare ਆ ਗਿਆ, sempre vero ਤੇ 5 falso, ripida, alcuna, solo, estero ਔਰ emergenza ਨਾਲ। 18 ਨੰਬਰ, in un centro abitato ਆਬਾਦੀ ਦੇ ਵਿੱਚ, ਸ਼ਹਿਰ ਪਿੰਡ ਦੇ ਵਿੱਚ। se si vede un pallone ਅਗਰ ਤੁਸੀਂ ਇੱਕ ਬਾਲ ਵੇਖਦੇ ਹੋ, rotolare sulla carreggiata ਦੇ ਉੱਤੇ ਰਿੜਦਾ ਹੋਇਆ, bisogna rallentare ਕਹਿੰਦਾ ਸਲੋ ਹੋ ਜਾਣਾ, per potersi fermare ਰੁਕਣੇ ਦੇ ਲਈ, se necessario ਅਗਰ ਜ਼ਰੂਰੀ ਹੋਵੇ ਤੇ ਵੇਰੋ, ਕਿਉਂਕਿ ਅਗਰ ਬਾਲ ਰਿੜ ਰਿਹਾ ਸੜਕ ਦੇ ਉੱਤੇ ਤੇ ਪਿੱਛੇ ਕੋਈ ਬੱਚਾ ਵੀ ਆ ਸਕਦਾ ਉਹਨੂੰ ਫੜਨੇ ਵਾਸਤੇ। 19 ਨੰਬਰ, nei centri abitati ਆਬਾਦੀ ਦੇ ਵਿੱਚ, ਸ਼ਹਿਰ ਪਿੰਡ ਦੇ ਵਿੱਚ। non è necessario ਕਹਿੰਦਾ ਜ਼ਰੂਰੀ ਕੋਈ ਨਹੀਂ, utilizzare gli specchi retrovisori ਪਿੱਛੇ ਵੇਖਣੇ ਵਾਲੇ ਸ਼ੀਸ਼ਿਆਂ ਦਾ ਇਸਤੇਮਾਲ ਕਹਿੰਦਾ ਜ਼ਰੂਰੀ ਕੋਈ ਨਹੀਂ ਆਬਾਦੀ ਦੇ ਵਿੱਚ, ਮਤਲਬ ਸ਼ਹਿਰ ਪਿੰਡ ਦੇ ਵਿੱਚ। ਫਾਲਸੋ। 20 ਨੰਬਰ, fuori dai centri abitati ਆਬਾਦੀ ਤੋਂ ਬਾਹਰ, ਸ਼ਹਿਰ ਪਿੰਡ ਤੋਂ ਬਾਹਰ। ਇਹ obbligatorio anche di giorno ਕਹਿੰਦਾ ਦਿਨ ਨੂੰ ਵੀ ਜ਼ਰੂਰੀ ਹੈ, per segnalare un veicolo fermo sulla carreggiata ਉਸ ਗੱਡੀ ਦੀ ਨਿਸ਼ਾਨਦੇਹੀ ਕਰਨਾ ਜਿਹੜੀ carreggiata ਉੱਤੇ ਰੁਕੀ ਹੈ। ਕਿਸ ਤਰ੍ਹਾਂ ਨਿਸ਼ਾਨਦੇਹੀ ਕਰਨਾ? mediante il segnale triangolare di pericolo ਉਸ ਖਤਰੇ ਵਾਲੇ ਨਿਸ਼ਾਨ ਦੇ ਜ਼ਰੀਏ, ਟ੍ਰਾਇੰਗਲ ਨਿਸ਼ਾਨ ਹੁੰਦਾ ਹੈ। quando non può essere visto ਜਦੋਂ ਕਹਿੰਦਾ ਉਹ ਗੱਡੀ ਦਿਖਾਈ ਨਾ ਦੇਵੇ, nettamente clear a 100 metri ਦੀ distanza 100 ਮੀਟਰ ਦੇ ਫਾਸਲੇ ਤੋਂ। ਵੇਰੋ ਜੀ, ਮਸਲਨ ਸਾਡੀ ਗੱਡੀ ਖਰਾਬ ਹੋ ਗਈ carreggiata ਉੱਤੇ, ਤੇ ਗੱਡੀ ਖਰਾਬ ਹੋਈ ਔਰ 100 ਮੀਟਰ ਦੇ ਫਾਸਲੇ ਤੋਂ ਸਹੀ ਨਜ਼ਰ ਨਹੀਂ ਆਉਂਦੀ ਪਈ, ਤੇ ਫਿਰ ਕੀ ਕਰਨਾ ਹੈ? ਪਿੱਛੇ ਜਾ ਕੇ ਟ੍ਰਾਇੰਗਲ ਨਿਸ਼ਾਨ ਰੱਖਣਾ ਹੈ, ਪਿੱਛੇ 50 ਮੀਟਰ ਪਿੱਛੇ ਜਾ ਕੇ, ਔਰ ਉਹ ਨਿਸ਼ਾਨ 50 ਮੀਟਰ ਇੰਜ ਪਿੱਛੇ ਰੱਖਣਾ ਹੈ ਕਿ ਆਉਣ ਵਾਲੀ ਗੱਡੀ ਨੂੰ 100 ਮੀਟਰ ਤੋਂ ਉਹ ਨਿਸ਼ਾਨ ਨਜ਼ਰ ਆ ਜਾਏ ਜਿਹੜਾ ਤੁਸੀਂ ਰੱਖਣਾ ਹੈ। ਠੀਕ ਹੈ, 100 ਮੀਟਰ ਤੋਂ ਨਿਸ਼ਾਨ ਨਜ਼ਰ ਆ ਜਾਵੇ ਤੇ ਅੱਗੇ 50 ਮੀਟਰ ਅੱਗੇ ਗੱਡੀ ਹੈ, ਮਤਲਬ 150 ਮੀਟਰ ਹੋ ਜਾਂਦਾ। ਨਾਰਮਲੀ ਖਤਰੇ ਦਾ 150 ਮੀਟਰ ਪਹਿਲਾਂ ਹੀ ਦੱਸਿਆ ਜਾਂਦਾ ਹੈ। 21 ਨੰਬਰ, La patente di categoria B1 ਜਿਹੜਾ B1 ਕੈਟੇਗਰੀ ਦਾ ਲਾਇਸੈਂਸ ਹੈ। abilita anche condurre i motocicli ਕਹਿੰਦੇ ਇਹਦੇ ਨਾਲ ਤੁਸੀਂ ਉਹ ਮੋਟਰਸਾਈਕਲ ਵੀ ਚਲਾ ਸਕਦੇ ਹੋ। di cilindrata fino a 125 centimetri cubici 125 cc ਤੱਕ, ਦੀ potenza non superiore a 11 ਕਿਲੋਵਾਟ ਜਿਹਦੀ ਪਾਵਰ 11 ਕਿਲੋਵਾਟ ਤੋਂ ਜ਼ਿਆਦਾ ਨਾ ਹੋਵੇ, con
reparto potenza peso non superiore ਤੇ ਉਹਦਾ ਵਜ਼ਨ ਜ਼ਿਆਦਾ ਨਾ ਹੋਵੇ 0,1 ਕਿਲੋਵਾਟ ਤੋਂ ਫਾਲਸੋ। ਅੱਛਾ ਜੀ, ਨਾ ਵੇਰੋ ਕੀਤੇ ਆ ਲੇਕਿਨ ਫਾਲਸੋ ਹੈ। ਅੱਛਾ ਜੀ, ਇੱਕ ਚੀਜ਼ ਇਹ ਪੇਜ਼ੋ ਜਿਹੜਾ ਹੈ ਨਾ, ਇਹ ਮੈਂ ਨਿਸ਼ਾਨੀ ਦੱਸੀ ਸੀ, ਹੁਣ ਮੇਰੇ ਖਿਆਲ ਨਾਲ ਮੈਂ ਫਾਲਸੋ ਸੈਂਪਰੇ ਫਾਲਸੋ ਤੇ ਵੇਰੋ ਸ਼ਾਇਦ ਕਿਧਰੇ ਬੀ ਉਹਨੂੰ ਨਾਲ ਦੱਸਿਆ ਸੀ, ਲੇਕਿਨ ਇੱਥੇ ਫਾਲਸੋ ਆਇਆ, ਮੈਨੂੰ ਸਹੀ ਉੱਥੇ ਵੀ ਯਾਦ ਨਹੀਂ ਸੀ, ਮੇਰੇ ਖਿਆਲ ਨਾਲ ਮੈਂ ਉੱਥੇ ਕਿਹਾ ਸੀ ਕਿ ਸਹੀ ਕਨਫਰਮ ਨਹੀਂ। ਠੀਕ ਹੈ, ਇਹ ਵੇਖ ਲਓ ਜੀ, ਨਿਸ਼ਾਨੀ ਆ ਗਈ ਹੈ ਪੇਜ਼ੋ, ਹੁਣ ਬੀ ਉਹਨੂੰ ਨਾਲ ਫਾਲਸੋ ਆਇਆ, ਇਹਦਾ ਮਤਲਬ ਪੇਜ਼ੋ ਜਿਹੜਾ ਵੇਰੋ ਹੈ ਲੇਕਿਨ ਬੀ ਉਹਨੂੰ ਨਾਲ ਫਾਲਸੋ ਹੁੰਦਾ ਹੈ। ਠੀਕ ਹੈ, ਇਹ ਕਨਫਰਮ ਕਰ ਲਵਿਆ ਜੇ, ਜਿਹਨੂੰ ਨਾ ਪਤਾ ਹੋਇਆ ਸਹੀ ਤਰੀਕੇ ਨਾਲ ਮੈਂ ਥੱਲੇ ਲਿਖ ਦੇਵਾਂਗਾ। 22 ਨੰਬਰ, la responsabilità penale ਜਿਹੜੀ penale ਵੇ connessa al sinistro stradale, ਇਹਦਾ ਤਲਕ ਰੋਡ ਐਕਸੀਡੈਂਟ ਦੇ ਨਾਲ sorge in ogni caso, ਤੇ ਕਹਿੰਦਾ penale ਹਰ ਹਾਲਤ ਵਿੱਚ ਲੱਗੇ ਦੀ in cui si violato al codice della strada, ਜਦੋਂ ਤੁਸੀਂ ਸੜਕ ਦੇ ਕਾਨੂੰਨ ਦੀ ਖਿਲਾਫਵਰਜ਼ੀ ਕੀਤੀ, ਮਤਲਬ ਕਹਿੰਦਾ ਵੀ ਸੜਕ ਤੇ ਕੋਈ ਵੀ ਗਲਤੀ ਹੋਈ, ਖਿਲਾਫਵਰਜ਼ੀ ਹੋਈ ਹੈ ਤੇ penale ਲੱਗ ਜਾਂਦੀ ਫਾਲਸੋ। ਬਾਕੀ ਜੀ ogni caso ਆਏ ਆ sempre ਫਾਲਸੋ ਤੇ 2 ਵੇਰੋ ਨੇ। 23 ਨੰਬਰ ਜੀ, ਇਹ ਪਨੇਲੋ ਫੇਰ ਆਈਏ, ਪਹਿਲਾਂ ਬੜੀ ਆਉਂਦੀ ਰਹੀ ਐਗਜ਼ਾਮੇ ਵਿੱਚ। in presenza del segnale raffigurato, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਵਿੱਚ। ਇਹ del semaforo a tre luci, ਤੇ ਤਿੰਨਾਂ ਲਾਈਟਾਂ ਵਾਲੇ ਇਸ਼ਾਰੇ ਦੀ ਮੌਜੂਦਗੀ ਵਿੱਚ। dobbiamo dare la precedenza, ਕਹਿੰਦਾ ਅਸਾਂ ਹੱਕ ਦੇਣਾ se il semaforo è a luce lampeggiante gialla, ਅਗਰ ਇਸ਼ਾਰੇ ਦੀ ਜਾਲੋ ਲਾਈਟ lampeggiante ਮਤਲਬ ਬਲਦੀ ਬੁਝਦੀ ਹੈ। ਫਾਲਸੋ ਜੀ, ਇਸ ਨਿਸ਼ਾਨ ਦੇ ਮੁਤਾਬਿਕ ਸਾਡੀ ਪਹਿਲ ਹੈ, ਤੇ ਅਗਰ ਇੱਥੇ ਸਿਰਫ ਜਾਲੋ ਲਾਈਟ ਲੱਗੀ ਹੋਵੇ, ਬਲਦੀ ਬੁਝਦੀ ਪਈ ਫਿਰ ਵੀ ਸਾਡੀ ਪਹਿਲ ਹੈ। ਠੀਕ ਹੈ। 24 ਨੰਬਰ, il delineatore raffigurato, il delineatore ਦਿਖਾਇਆ ਗਿਆ, ਇਹ un segnale complementare, ਕਹਿੰਦਾ ਇਹ ਨਿਸ਼ਾਨ ਹੈ complementare ਦਾ। ਵੇਰੋ ਜੀ, ਇਹਨੂੰ segnale complementare ਵੀ ਆਖਦੇ ਨੇ ਔਰ delineatore ਵੀ ਆਖਦੇ ਨੇ। ਠੀਕ ਹੈ, ਇਸ ਦਾ ਧਿਆਨ ਰੱਖਣਾ। 25 ਨੰਬਰ, quando si circola in autostrada, ਜਦੋਂ ਕਹਿੰਦਾ autostrada ਚੱਲਦੇ ਹੋ, è possibile diminuire la distanza di sicurezza, ਫਾਸਲਾ ਘਟਾਣਾ ਮੁਮਕਨ ਹੈ in quanto non ci aspetta una frenata improvvisa, ਜਿਤਨੀ ਦੇਰ ਅਚਾਨਕ ਬ੍ਰੇਕ ਨਹੀਂ ਲੱਗਦੀ ਦਲ ਵਹੀਕਲੋ ਕੇ ਪ੍ਰਚੇਦ, ਜਿਹੜੀ ਅੱਗੇ ਚੱਲ ਰਹੀ ਹੈ ਗੱਡੀ ਉਹਦੀ ਤਰਫੋਂ, ਕਹਿੰਦਾ ਜਿਤਨੀ ਦੇਰ ਅਚਾਨਕ ਬ੍ਰੇਕ ਨਹੀਂ ਲੱਗਦੀ ਉਦੋਂ ਤੱਕ ਫਾਸਲਾ ਘਟਾਣਾ ਮੁਮਕਨ ਹੈ। ਫਾਲਸੋ ਜੀ, ਅਗਰ ਤੁਸੀਂ ਫਾਸਲਾ ਘਟਾਇਆ, ਉਹਨੇ ਅਚਾਨਕ ਬ੍ਰੇਕ ਲਾ ਲਈਏ ਤੇ ਫਿਰ ਤੇ ਐਕਸੀਡੈਂਟ ਹੋ ਗਿਆ, ਫਿਰ ਪਿੱਛੇ ਤਾਂ ਮੌਕਾ ਹੀ ਨਹੀਂ ਰਹਿ ਗਿਆ। 26 ਨੰਬਰ, la pericolosità del sorpasso, ਕਹਿੰਦਾ ਜਿਹੜਾ ਓਵਰਟੇਕ ਦਾ ਖਤਰਾ ਹੁੰਦਾ ਹੈ, ਇਹ determinata dal rischio di collisione, ਇਹਦੇ ਵਿੱਚ ਟਕਰਾਣੇ ਦਾ ਖਤਰਾ ਹੁੰਦਾ ਹੈ, ਮਤਲਬ ਇਹ ਟੱਕਰ ਲੱਗ ਸਕਦੀ ਹੈ। in fase di avvicinamento, ਜਦੋਂ ਤੁਸੀਂ ਨਜ਼ਦੀਕ ਹੁੰਦੇ ਹੋ con il veicolo da sorpassare, ਉਸ ਗੱਡੀ ਦੇ ਜਿਹਨੂੰ ਓਵਰਟੇਕ ਕਰ ਰਹੇ ਹੋ, ਜੇ ਕਹਿੰਦਾ ਜਦੋਂ ਤੁਸੀਂ ਉਹਦੇ ਨਜ਼ਦੀਕ ਹੁੰਦੇ ਹੋ ਉਦੋਂ ਓਵਰਟੇਕ ਦੌਰਾਨ ਇਹ ਖਤਰਾ ਹੋ ਸਕਦਾ ਹੈ। ਵੇਰੋ 27 ਨੰਬਰ, durante la marcia nelle ore notturne, ਰਾਤ ਦੇ ਟਾਈਮ ਚਲਦਿਆਂ ਹੋਇਆਂ uso delle luci ana abbaglianti, ਜਿਹੜਾ ana abbaglianti ਲਾਈਟਾਂ ਦਾ ਇਸਤੇਮਾਲ ਹੈ, ਇਹ obbligatorio, ਕਹਿੰਦਾ ਇਹ ਲਾਜ਼ਮੀ ਹੈ। anche se illuminazione pubblica sufficiente, ਭਾਵੇਂ ਕਹਿੰਦਾ ਪਬਲਿਕ ਰੋਸ਼ਨੀ ਜਿਹੜੀ ਹੈ, ਮਤਲਬ ਬਾਹਰ ਰੋਸ਼ਨੀ ਹੈ, ਜਿਹੜੇ ਖੰਭੇ ਵਗੈਰਾ ਲਾਈਟਾਂ ਲੱਗੀਆਂ ਹੁੰਦੀਆਂ ਨੇ, ਕਹਿੰਦਾ ਉਹ ਰੋਸ਼ਨੀ ਕਾਫੀ ਹੈ, ਫਿਰ ਵੀ ana abbaglianti ਲਾਈਟਾਂ ਦਾ ਇਸਤੇਮਾਲ ਜ਼ਰੂਰੀ ਹੈ। ਵੇਰੋ ਜੀ, ਦਿਨ ਹੋਵੇ ਰਾਤ ਹੋਵੇ, ਰੋਸ਼ਨੀ ਹੋਵੇ ਅੰਧੇਰਾ ਹੋਵੇ, ana abbaglianti ਲਾਈਟਾਂ ਆਨ ਕਰਨੀਆਂ ਕਰਨੀਆਂ। 28 ਨੰਬਰ, ਕੀ guida in stato di ebbrezza alcolica, ਕਹਿੰਦਾ ਜਿਹੜਾ ਆਲਕੋਹਲ ਦੇ ਨਸ਼ੇ ਵਿੱਚ ਡਰਾਈਵਿੰਗ ਕਰ ਰਿਹਾ, ਗੱਡੀ ਚਲਾ ਰਿਹਾ, a tempi di reazione più rapidi, ਕਹਿੰਦਾ ਉਹਦਾ ਟੈਂਪੋ ਦੀ reazione ਜਿਹੜਾ ਬੜਾ ਤੇਜ਼ ਹੋਇਆ, ਮਤਲਬ ਬੜੀ ਜਲਦੀ ਉਹ ਚੀਜ਼ ਨੂੰ ਸਮਝੇਦਾ। ਫਾਲਸੋ। 29 ਨੰਬਰ, ਕੀ conduce un motociclo, ਜਿਹੜਾ ਇੱਕ ਮੋਟਰਸਾਈਕਲ ਚਲਾ ਰਿਹਾ, deve considerare, ਉਹ ਖਿਆਲ ਕਰ ਲੈ ਕਿ aderenza diminuisce, ਵੀ ਗ੍ਰਿਪ ਜਿਹੜੀ ਹੈ ਪਕੜ ਉਹ ਘਟ ਜਾਏਦੀ sulle rotaie, ਪਟੜੀਆਂ ਦੇ ਉੱਤੇ, specialmente in caso di pioggia, ਸਪੈਸ਼ਲੀ ਖਾਸ ਤੌਰ ਤੇ ਬਾਰਿਸ਼ ਦੇ ਵਿੱਚ। ਵੇਰੋ 3 ਨੰਬਰ, ਅੱਛਾ ਜੀ, ਇਸ ਕਿਹਦੇ ਦੇ ਵਿੱਚ ਨਿਸ਼ਾਨ ਜਿਹੜਾ ਪਨੇਲੋ ਦੂਸਰੀ ਵਾਰੀ ਆ ਗਈ, ਮਤਲਬ ਇਸ ਪਨੇਲੋ ਦੇ ਨਾਲ ਦੂਸਰਾ ਸਵਾਲ ਹੈ, ਐਸੇ ਇਸ ਕਿਹਦੇ ਦੇ ਵਿੱਚ ਇਸ ਤਰ੍ਹਾਂ ਬੜਾ ਘੱਟ ਹੁੰਦਾ ਹੈ। in presenza del segnale raffigurato, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਵਿੱਚ dobbiamo procedere con cautela, ਕਹਿੰਦਾ ਅਸਾਂ ਇhtiyat ਦੇ ਨਾਲ ਚੱਲਣਾ ਹੈ। anche se abbiamo la precedenza, ਭਾਵੇਂ ਸਾਡੀ ਪਹਿਲ ਹੋਵੇ, ਵੇਰੋ ਜੀ ਬੇਸ਼ੱਕ ਸਾਡੀ ਪਹਿਲ ਹੈ ਲੇਕਿਨ ਫਿਰ ਵੀ ਧਿਆਨ ਨਾਲ ਚੱਲਣਾ ਹੈ। ਤੇ ਲੋ ਜੀ, ਅੱਜ ਦੀ ਵੀਡੀਓ ਖਤਮ ਕਰਨੇ, ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵੀਡੀਓ ਤੇ।